ਸਲਾਮ ਅਲੈਕਮ। ਪੰਜਾਬੀ ਲੋਕ ਰੀਤ 37 ਚਰਿੱਤਰ ਚਲਿੱਤਰ ਇਹ ਦੋ ਲਫ਼ਜ਼ ਨੇ। ਇਹਨਾਂ ਦੀ ਆਪਸ ਵਿੱਚ ਕੀ ਸਾਂਝ ਹੈ ਅਤੇ ਕੀ ਵੱਖਰਾਪ ਹੈ, ਇਸ ਵੇਲੇ ਅਸੀਂ ਇਹਦੇ ਉੱਤੇ ਪੰਜਾਬੀ ਲੋਕ ਰੀਤ ਦੇ ਹਵਾਲੇ ਨਾਲ ਗੱਲ ਕਰਾਂਗੇ। ਪਰ ਸੱਜਣੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਫਰਮਾਓ ਅਤੇ ਦੋਸਤਾਂ ਨੂੰ ਇਹਦੇ ਲਿੰਕ ਦਾ ਜਾਣੂ ਕਰੋ, ਮਿਹਰਬਾਨੀ। ਚਰਿੱਤਰ ਚਲਿੱਤਰ ਵਿਚਲੇ ਜ਼ਮਾਨੇ ਵਿਚਕਾਰਲੇ ਯੁੱਗ ਦੇ ਕਹਾਣੀ ਸੁਲੇਖ ਦਾ ਇੱਕ ਵੱਡਾ ਅਤੇ ਲੋਕ ਮੰਨਿਆ ਰੂਪ ਚਰਿੱਤਰ ਜਾਂ ਚਲਿੱਤਰ ਹੈ। ਚਲਿੱਤਰ ਲਫ਼ਜ਼ ਭਾਵੇਂ ਚਰਿੱਤਰ ਦਾ ਹੀ ਵਿਗੜਿਆ ਰੂਪ ਹੈ, ਪਰ ਇਸ ਨੇ ਚਰਿੱਤਰ ਤੋਂ ਵੱਖਰੇ ਮਹਿਣੇ ਬਣਾ ਲਏ। ਚਲਿੱਤਰ ਤੋਂ ਮਤਲਬ ਔਰਤਾਂ ਅਤੇ ਮਰਦਾਂ ਦੇ ਮਕਰ ਫਰੇਬ ਅਤੇ ਛਲ ਨੇ। ਔਰਤਾਂ ਦੇ ਚਲਿੱਤਰਾਂ ਨੂੰ ਤਰੀਆ ਚਲਿੱਤਰ ਵੀ ਕਹਿੰਦੇ ਨੇ। ਚਰਿੱਤਰ ਜਿਹੜਾ ਹੈ ਉਹ ਕਿਸੇ ਬੰਦੇ ਦੇ ਸੁਭਾਅ, ਵਰਤਾਰੇ, ਚਾਲ ਢਾਲ, ਕਰਨੀ ਕੀਰਤ ਨਾਲ ਜੁੜਿਆ ਹੁੰਦਾ ਹੈ। ਇਹ ਨਹੀਂ ਹੁੰਦੀਆਂ ਜਿਹੜੀਆਂ ਕਰੈਕਟਰਿਸਟਿਕਸ ਨੇ, ਉਹ ਉਹਨਾਂ ਦੀ ਦੱਸ ਪਾਉਂਦਾ ਹੈ ਕਿਰਦਾਰ ਦੀਆਂ। ਤੋਂ ਚਰਿੱਤਰ ਦੇ ਮਾਇਨੇ ਕਿਰਦਾਰ ਵੀ ਲੈ ਜਾਂਦੇ ਨੇ। ਤੋ ਸੋ ਜੋ ਮਤਲਬ ਜੋ ਪੜਾਕਾਂ ਸੁਨਹਿਰਾਂ ਜਾਂ ਸਨੌਤਿਆਂ ਵਿੱਚ ਇਖਲਾਕੀ ਕਦਰਾਂ ਕੀਮਤਾਂ ਉਭਾਰਨ ਲਈ ਰਚਿਆ ਗਿਆ ਹੁੰਦਾ ਹੈ, ਉਹ ਚਰਿੱਤਰ ਹੈ। ਪੜਾਕ ਸਨੌਤੇ ਉਸ ਚਰਿੱਤਰ ਬੰਦੇ ਜਾਂ ਉਸ ਚਰਿੱਤਰ ਬੰਦੇ ਵਾਕਣ ਆਪਣਾ ਜਿਉਣ ਢਾਲਣ ਦਾ ਯਤਨ ਜਾਂ ਖਾਸ਼ ਰੱਖਦੇ ਨੇ। ਉਹ ਬੜਾ ਆਦਰਸ਼ ਬਣ ਜਾਂਦਾ ਹੈ। ਪਰ ਇਹਦੇ ਉਲਟ ਚਲਿੱਤਰ ਵਿੱਚ ਤੀਵੀਂ ਦੇ ਮਕਰ ਫਰੇਬ ਅਤੇ ਵੱਲ ਛਲ ਦੀ ਵਰਤੀ ਹੋਈ ਦੱਸ ਪੈਂਦੀ। ਤੀਵੀਂ ਆਪਣੇ ਖਾਮਦ ਨੂੰ ਉੱਲੂ ਬਣਾ ਕੇ, ਬੇਵਕੂਫ ਬਣਾ ਕੇ ਬਗਾਨੇ ਮਰਦ ਨੂੰ ਭੋਗਦੀ। ਪੜਾਕ ਜਾਂ ਸਰੋਤੇ ਜਾਂ ਸੁਨਿਆਰ ਚਲਿੱਤਰਾਂ ਮੂਜਬ ਕੰਮ ਕਰਨ ਦੀ ਖਾਹਿਸ਼ ਨਾਲ ਉਹਨਾਂ ਨੂੰ ਨਹੀਂ ਪੜ੍ਹਦੇ ਕਿ ਚਲਿੱਤਰ ਜਿਹੜੇ ਨੇ ਉਹ ਕੋਈ ਆਪ ਵਰਤਨ ਵਰਤਾਨ ਵਾਲੀ ਸ਼ੈ ਤਾਂ ਨਹੀਂ ਹੈ, ਮਾੜੀ ਸ਼ੈ ਹੈ। ਸਗੋਂ ਹਯਾਤੀ ਵਿੱਚ ਸਾਵਧਾਨ ਰਹਿਣ ਲਈ ਸਮਝ ਸੁਰਤ ਦੀ ਇੱਛਾ ਜਾਂ ਰੀਝ ਰੱਖਦੇ ਨੇ। ਇੰਜ ਦੋਵਾਂ ਰੂਪਾਂ ਦਾ ਸੁਭਾਅ ਹੀ ਇੱਕ ਦੂਜੇ ਦੇ ਵਿਰੁੱਧ ਨਹੀਂ, ਸਗੋਂ ਦੋਵਾਂ ਦਾ ਜ਼ੋਰ ਤੇ ਜੀਵਨ ਬਾਰੇ ਸੋਚ ਵੀ ਵੱਖਰੀ ਹੈ। ਚਰਿੱਤਰ ਹਾਂ ਪੱਖੀ ਹੁੰਦੇ ਨੇ, ਯਾਨੀ ਮੁਸਬਤ ਕੰਮ ਹੁੰਦੇ ਨੇ, ਤੇ ਚਲਿੱਤਰ ਨਾ ਪੱਖੀ ਯਾਨੀ ਮਨਫੀ। ਜੀਵਨ ਦੇ ਚੱਜ ਸੁਜੱਜ ਸਿਖਾਉਣ ਲਈ ਹਿੰਦੁਸਤਾਨ ਵਿੱਚ ਮੁੱਢ ਮੁਦੀਤ ਤੋਂ ਚਰਿੱਤਰ ਦੀਆਂ ਕਿਤਾਬਾਂ ਲਿਖੀਆਂ ਗਈਆਂ ਨੇ। ਸੰਸਕ੍ਰਿਤ, ਪ੍ਰਾਕ੍ਰਿਤਾਂ ਅਤੇ ਅਪਭ੍ਰੰਸ਼ਾਂ ਵਿੱਚ ਇਹ ਸਾਰੇ ਸਾਂਭੇ ਪਏ। ਪੰਜਾਬੀਆਂ ਨੇ ਮੂਲ ਚਰਿੱਤਰ ਤੋਂ ਨਿਖੜ ਕੇ ਇੱਕ ਨਵੀਂ ਰੀਤ ਚਲਿੱਤਰ ਕਹਾਣੀ ਦੀ ਜਾਂ ਚਲਿੱਤਰ ਕਥਾ ਦੀ ਟੋਰੀ ਉਤਲੀ ਕਿਸਮ ਦੇ ਚਰਿੱਤਰਾਂ ਨਾਲੋਂ ਆਪਣੇ ਤੱਤ ਸੱਤ ਅਤੇ ਤਕਣੀ ਦੇ ਹਿਸਾਬ ਨਾਲ ਵੱਖਰੀ। ਚਲਿੱਤਰਾਂ ਵਿੱਚ ਤੀਵੀਆਂ ਦੇ ਫੰਦ ਫਰੇਬ ਦਾ ਹਾਲ ਹੁੰਦਾ ਹੈ। ਜੋ ਜ਼ਨਾਨੀ ਬੰਦੇ ਨੂੰ ਭੋਗਣ ਲਈ ਆਪਣੇ ਮਰਦ ਨੂੰ ਉੱਲੂ ਬਣਾਉਣ ਲਈ ਬਣਾਉਂਦੀ। ਚਲਿੱਤਰ ਵਿੱਚ ਪ੍ਰਧਾਨ ਤੀਵੀਂ ਹੈ, ਜਣਾ ਨਹੀਂ। ਜਣਾ ਜਣੀ ਦੇ ਮਕਰ ਫਰੇਬ ਵਿੱਚ ਫਸਦਾ, ਜਣੀ ਨਹੀਂ। ਇਸੇ ਲਈ ਇਹਨਾਂ ਨੂੰ
ਤਰਿਆ ਚਰਿੱਤਰ ਵੀ ਕਿਹਾ ਜਾਂਦਾ ਹੈ। ਚਰਿੱਤਰ ਸਿਰਫ ਤੀਵੀਆਂ ਤਰੀਮਤਾਂ ਦੇ ਹੀ ਨੇ, ਚਰਿੱਤਰ ਸਿਰਫ ਤੀਵੀਆਂ ਤਰੀਮਤਾਂ ਦੇ ਹੀ ਨਹੀਂ, ਮਰਦਾਂ ਦੇ ਵੀ ਲਿਖੇ ਲੱਭਦੇ ਨੇ, ਜਿਨ੍ਹਾਂ ਵਿੱਚ ਚਾਤਰ ਮਰਦ ਕਿਸੇ ਭੋਲੇ ਭਾਲੇ ਬੰਦੇ ਨੂੰ ਬੁੱਧੂ ਬਣਾ ਕੇ ਠੱਗਦੇ ਨੇ। ਜਿਵੇਂ ਮੂਰਖ ਪੰਡਤ ਤੇ ਠੱਗਾਂ ਦਾ ਚਰਿੱਤਰ। ਇਹ ਇੱਕ ਕਹਾਣੀ। ਮੂਰਖ ਪੰਡਤ ਠੱਗਾਂ ਦੇ ਝਾਂਸੇ 'ਚ ਆ ਕੇ ਭੇਂਟ ਲਈ ਲਿਜਾਂਦਾ ਬੱਕਰੇ ਨੂੰ ਇਸ ਲਈ ਛੱਡ ਦਿੰਦਾ ਹੈ ਕਿ ਚਾਰ ਠੱਗਾਂ ਨੇ ਵਾਰੋ ਵਾਰ ਰਾਹ ਵਿੱਚ ਉਹਨੂੰ ਮਿਲ ਕੇ ਇਹ ਬੁਲਾਵਾ ਪਾਇਆ ਸੀ, ਜੋ ਪੰਡਤ ਹੋ ਕੇ ਕੁੱਤੇ, ਖੋਤੇ ਤੇ ਵੱਛੇ ਨੂੰ ਚੁੱਕੀ ਫਿਰਦਾ ਹੈ। ਪੰਡਤ ਨੂੰ ਪੱਕ ਹੋ ਗਿਆ ਜੋ ਇਹਦਾ ਬੱਕਰਾ ਕੋਈ ਛਲੇਡਾ ਹੈ, ਜਿਹੜਾ ਲੋਕਾਂ ਨੂੰ ਵੱਖਰੇ ਵੱਖਰੇ ਰੂਪਾਂ 'ਚ ਵਿਖਾਲੀ ਦਿੰਦਾ ਹੈ ਤੇ ਉਹਦੇ ਚੜਾਵੇ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਵਿਚਲੇ ਜ਼ਮਾਨਿਆਂ ਵਿੱਚ ਚਰਿੱਤਰ ਕਹਾਣੀਆਂ ਦੀ ਢੇਰ ਗਿਣਤੀ ਵਿੱਚ ਸਿਰਜਣਾ ਦਾ ਇਸ਼ਾਰਾ ਕਈ ਕਿੱਸਿਆਂ ਵਿੱਚੋਂ ਵੀ ਲੱਭਦਾ ਹੈ ਕਿ ਢੇਰ ਗਿਣਤੀ ਵਿੱਚ ਲਿਖੀਆਂ ਗਈਆਂ ਚਰਿੱਤਰ ਕਹਾਣੀਆਂ, ਔਰ ਇਹਦਾ ਸਾਨੂੰ ਕਈ ਕਿੱਸਿਆਂ ਦੇ ਵਿੱਚੋਂ ਪਤਾ ਲੱਗਦਾ ਹੈ। ਇੱਕ ਚਰਿੱਤਰ ਕਹਾਣੀ ਮੁਜਬ ਇੱਕ ਪੰਡਤ ਚਰਿੱਤਰਾਂ ਦਾ ਪੋਥਾ ਲਿਖ ਕੇ ਉਹਨੂੰ ਖੋਤੇ ਉੱਤੇ ਲੱਦੀ ਰਾਜੇ ਕੋਲ ਲਿਜਾਂਦਾ ਪਿਆ ਸੀ। ਪੰਡਤ ਨੂੰ ਆਪਣੀ ਪੰਡਤਾਈ ਉੱਤੇ ਬੜਾ ਮਾਣ ਸੀ, ਜੋ ਉਹਨੇ ਤੀਵੀਆਂ ਦੇ ਸਾਰੇ ਮਗਰ ਫਰੇਬ ਧੋਖੇਬਾਜ਼ੀਆਂ ਇਸ ਪੋਥੇ ਵਿੱਚ ਦਰਜ ਕਰ ਦਿੱਤੀਆਂ। ਪਰ ਰਾਹ ਵਿੱਚ ਇੱਕ ਤਰੀਮਤ ਨੇ ਪੰਡਤ ਨੂੰ ਜੋ ਆਪਣਾ ਚਰਿੱਤਰ ਵਿਖਾਇਆ, ਉਹਦਾ ਤਾਂ ਪੰਡਤ ਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ, ਸੋ ਉਹਦਾ ਮਾਣ ਟੁੱਟ ਗਿਆ। ਚਰਿੱਤਰਾਂ ਦੀ ਕਥਾਵਾਂ ਜਾਂ ਕਹਾਣੀਆਂ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ। ਇਹ ਹੁਣ ਅਸੀਂ ਚਰਿੱਤਰ ਦੇ ਨੇ, ਚਰਿੱਤਰ ਦੀ ਗੱਲ ਕਰ ਰਹੇ ਹਾਂ। ਚਰਿੱਤਰਾਂ ਦੀਆਂ ਕਥਾਵਾਂ ਜਾਂ ਕਹਾਣੀਆਂ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ ਜੋ ਇਹਨਾਂ ਕਹਾਣੀਆਂ ਦਾ ਘੇਰਾ ਬੜਾ ਵੱਡਾ ਹੈ ਤੇ ਮਸਾਲਾ ਬਹੁਪੱਖੀ ਹੈ, ਬੜੇ ਪੱਖਾਂ ਵਾਲਾ ਮਸਾਲਾ ਹੈ ਜਿਹੜਾ ਇਹਨਾਂ ਦੇ ਵਿੱਚ ਪਿਆ ਹੋਇਆ ਹੈ, ਜਿਹਦੇ ਤੋਂ ਇਹ ਕਹਾਣੀਆਂ ਬਣੀਆਂ ਹੋਈਆਂ ਨੇ। ਸਮੱਗਰੀ ਵੀ ਇਹਨੂੰ ਕਹੀ ਹੈ। ਇਹਨਾਂ ਚਰਿੱਤਰਾਂ ਵਿੱਚ ਧਾਰਮਿਕ ਯਾਨੀ ਮਜ਼ਹਬੀ ਜਜ਼ਬੇ ਵਾਲੀਆਂ ਸਬਕ ਭਰੀਆਂ ਕਹਾਣੀਆਂ, ਸਬਕ ਆਮੋਜ਼ ਕਹਾਣੀਆਂ ਤੋਂ ਲੈ ਕੇ ਕਿਸੇ ਨੀਤੀ ਕਥਾ, ਪੁਰਾਣਕ ਕਥਾ, ਹੰਸਾਉਣੀ, ਦੰਦ ਕਥਾ ਵਗੈਰਾ ਅਨੇਕ ਕਿਸਮ ਦੀਆਂ ਕਹਾਣੀ ਬਣ ਗਈਆਂ ਆ ਗਈਆਂ ਨੇ। ਇਹ ਕਹਾਣੀਆਂ ਕਈ ਸੋਮਿਆਂ ਜਿਵੇਂ ਪੰਜ ਤੰਤਰ, ਹਿਤ ਉਪਦੇਸ਼, ਕਥਾ, ਸ੍ਰਿਤ ਸਾਗਰ, ਅਲਫ ਲੈਲਾ, ਪੁਰਾਣਾ ਵਗੈਰਾ ਵਿੱਚੋਂ ਆਈਆਂ। ਪਰ ਇਹਨਾਂ ਦੇ ਕਥਾਨਕਾਂ ਯਾਨੀ ਇਹਨਾਂ ਦੇ ਪਲਾਟਾਂ ਵਿੱਚ ਮੁੱਢਲੇ ਗ੍ਰੰਥਾਂ ਨਾਲੋਂ ਕੁਝ ਤਬਦੀਲੀਆਂ ਨੇ, ਜਿਨ੍ਹਾਂ ਤੋਂ ਦਿਸਦਾ ਹੈ ਜੋ ਇਹਨਾਂ ਕਹਾਣੀਆਂ ਦੀ ਜਿਹੜੀ ਸ਼ਕਲ ਲੋਕਾਂ ਵਿੱਚ ਚੱਲਦੀ ਸੀ ਉਸ ਨੂੰ ਹੀ ਸ਼ੇਰੀ ਰੂਪ ਦਿੱਤਾ ਗਿਆ ਹੈ। ਦਸਮ ਗ੍ਰੰਥ ਦੇ ਚਰਿੱਤਰਾਂ ਵਿੱਚ ਚਰਿੱਤਰ ਤੇ ਚਰਿੱਤਰ ਦੋਵਾਂ ਵੰਨਗੀਆਂ ਦੀਆਂ ਕਹਾਣੀਆਂ ਨੇ।